ਛਾਣਬੀਨ ਵੱਧਦੇ ਜਾਈਏ ਤਾਂ ਡੈਨਮਾਰਕ ਯੂਕਰੇਨ ਦੇ ਜਿਹੜੇ ਪਾਇਲਟਸ ਆ ਉਹਨਾਂ ਨੂੰ F-16 ਜਹਾਜ਼ਾਂ ਦੀ ਟ੍ਰੇਨਿੰਗ ਦੇਣੀ ਆ, ਉਹ ਸ਼ੁਰੂ ਕਰਨ ਜਾ ਰਿਹਾ ਹੈਗਾ ਆ। ਜੀ ਸੋ ਇਹ ਆਪਣੇ ਜਿਹੜੇ F-16 ਜੈਟਸ ਆ ਉਹਨਾਂ ਨੂੰ ਰਿਟਾਇਰ ਕਰ ਰਹੇ ਆ, ਤੇ ਪਰ ਇਹਨਾਂ ਨੂੰ ਲੱਗਦਾ ਵਰਤਣ ਦੇ ਲਈ ਅੱਗੇ ਦੇ ਸਕਦੇ ਆ। ਵੈਗਨਰ ਗਰੁੱਪ ਦਾ ਆਪਾਂ ਸ਼ੁਰੂਆਤ ਦੇ ਵਿੱਚ ਦੱਸਿਆ ਹੀ ਆ। ਨਾਲ ਹੀ ਅਮਰੀਕਾ ਤੇ ਹੋਰ ਮੁਲਕਾਂ ਦੇ ਦੁਆਰਾ ਯੂਕਰੇਨ ਨੂੰ ਲੜਾਕੂ ਟੈਂਕ ਵੀ ਆ ਉਹ ਦਿੱਤੇ ਜਾਣੇ ਆ। ਡੈਨਮਾਰਕ ਦੀ ਸਰਕਾਰ ਨੇ ਅੱਜ ਇਹ ਐਲਾਨ ਕਰ ਦਿੱਤਾ ਵੀ ਯੂਕਰੇਨ ਦੇ ਜਿਹੜੇ ਪਾਇਲਟਸ ਆ ਉਹਨਾਂ ਨੂੰ F-16 ਦੇ ਉੱਤੇ ਟ੍ਰੇਨਿੰਗ ਆ ਉਹ ਦੇਣੀ ਸ਼ੁਰੂ ਕਰਨਗੇ। ਇਹਨਾਂ ਨੇ 2 ਸਾਲ ਪਹਿਲਾਂ ਹੀ ਇਹ ਟ੍ਰੇਨਿੰਗ ਦੇਣੀ ਹੁਣ ਸ਼ੁਰੂ ਕਰ ਦੇਣੀ ਆ। ਇਹਨਾਂ ਦੇ ਜਿਹੜੇ F-16 ਰਿਟਾਇਰ ਹੋ ਰਹੇ ਆ, ਉਹਦੀ ਥਾਂ ਦੇ ਉੱਤੇ F-35 ਫਾਈਟਰ ਜੈਟਸ ਆ ਇਹਨਾਂ ਨੂੰ ਮਿਲਣਗੇ, ਜਿਹੜੇ 2025 ਦੇ ਵਿੱਚ ਚਾਲੂ ਹੋਣਗੇ। ਉੱਥੋਂ ਦੇ ਡਿਫੈਂਸ ਮਿਨਿਸਟਰ ਟ੍ਰਾਇਲਸ ਪੌਲਸਨ ਆ, ਉਹਨਾਂ ਨੇ ਅੱਜ ਇਸ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਪਹਿਲਾਂ ਇਹਨਾਂ ਨੇ 2027 ਦੇ ਵਿੱਚ ਕਰਨਾ ਸੀ, ਪਰ ਹੁਣ ਇਹ 2 ਸਾਲ ਅਰਲੀ F-35 ਦੇ ਉੱਤੇ ਟ੍ਰਾਂਸਫਰ ਕਰ ਜਾਣਗੇ। ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਖਬਰ ਦਾ ਜ਼ਿਕਰ ਕੀਤਾ ਸੀਗਾ ਕੈਲੀਫੋਰਨੀਆ ਦੇ ਸਟਾਕਟਨ ਤੋਂ ਖਬਰ ਆ ਰਹੀ ਹੈ ਕਿ ਉੱਥੇ ਇੱਕ ਗੋਲੀਆਂ ਚੱਲਣ ਦੀ ਵਾਰਦਾਤ ਵਾਪਰੀ ਹੈ, ਜਿਸ ਤੋਂ ਬਾਅਦ ਇੱਕ ਬੰਦੇ ਦੀ ਮੌਤ ਹੋ ਗਈ ਹੈ ਤੇ ਇੱਕ ਔਰਤ ਜਿਹੜੀ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਗਈ ਹੈ। ਇਹ ਸ਼ੈਰਿਫ ਡਿਪਾਰਟਮੈਂਟ ਦੇ ਦੱਸਣ ਦੇ ਮੁਤਾਬਕ ਸੈਨ ਮਾਈਕਿਨਸ ਸ਼ੈਰਿਫ ਦੇ ਆਫਿਸ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਉਹਨਾਂ ਦੇ ਦੱਸਣ ਮੁਤਾਬਕ 2400 ਜਿਹੜਾ ਬਲਾਕ ਹੈ ਮੈਰੀਨ ਐਵੀਨਿਊ ਦੇ ਲਾਗੇ ਛਾਗੇ, ਉੱਥੇ ਇਹ ਵਾਰਦਾਤ ਵਾਪਰੀ ਹੈ ਤੇ ਉਸ ਤੋਂ ਬਾਅਦ ਗੋਲੀਆਂ ਚੱਲਣ ਤੋਂ ਬਾਅਦ ਪੁਲਿਸ ਵੱਲੋਂ ਇਸ ਇਲਾਕੇ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਸੀਗਾ। ਪੁਲਿਸ ਦਾ ਕਹਿਣਾ ਇਹ ਹੈ ਕਿ ਹੁਣ ਜਿਹੜੀ ਔਰਤ ਆ ਉਹਦੀ ਹਾਲਤ ਖਤਰੇ ਤੋਂ ਬਾਹਰ ਕਹੀ ਜਾ ਸਕਦੀ ਹੈ ਤੇ ਹੁਣ ਆਮ ਪਬਲਿਕ ਨੂੰ ਕੋਈ ਉਹਨਾਂ ਇਲਾਕਿਆਂ ਦੇ ਵਿੱਚ ਥ੍ਰੈਟ ਨਹੀਂ ਆ। ਹਾਂ, ਉੱਥੇ ਜਿਹੜਾ ਆਵਾਜਾਈ ਹੈ ਉਹ ਜਿਹੜੇ ਰੋਡ ਕਲੋਜ਼ਰਸ ਕਰਕੇ ਲੋਕਾਂ ਨੂੰ ਥੋੜ੍ਹੀ ਜਿਹੀ ਦਿੱਕਤ ਦਾ ਸਾਹਮਣਾ ਤਾਂ ਕਰਨਾ ਪਿਆ, ਪਰ ਫਿਰ ਵੀ ਲੋਕ ਅਚਾਨਕ ਇਸ ਗੱਲ ਤੋਂ ਡਰੇ ਹੋਏ ਸਨ ਕਿ ਅਚਾਨਕ ਇਹ ਕੀ ਵਾਪਰ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਆਦਮੀ ਤੇ ਔਰਤ ਦੇ ਉੱਤੇ ਗੋਲੀਆਂ ਉਹਨਾਂ ਦੇ ਹੀ ਕਿਸੇ ਜਾਣਕਾਰ ਨੇ ਚਲਾਈਆਂ ਨੇ ਜਾਂ ਕਿਸੇ ਨੇ ਲੁੱਟ ਦੀ ਅੰਜਾਮ ਦੇ ਨਾਲ ਚਲਾਈਆਂ ਨੇ, ਜਾਂ ਉਹ ਬੰਦਾ ਕਿਉਂ ਗੋਲੀ ਚਲਾ ਕੇ ਭੱਜ ਗਿਆ, ਇਹਦੇ ਬਾਬਤ ਜਿਹੜਾ ਪੁਲਿਸ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੇ 1-2 ਸ਼ੱਕੀਆਂ ਨੂੰ ਡਿਟੇਨ ਕਰਨ ਦੀ ਗੱਲ ਤਾਂ ਕਹੀ ਆ, ਪਰ ਉਹਨਾਂ ਨੇ ਇਹ ਕਿਹਾ ਕਿ ਕਿਸੇ ਵੀ ਆਦਮੀ ਨੂੰ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਜ਼ਰੂਰ ਕੀਤੀ ਗਈ ਹੈ, ਪਰ ਕਿਸੇ ਨੂੰ ਅਰੈਸਟ ਜਿਹੜਾ ਉਹ ਨਹੀਂ ਕੀਤਾ ਗਿਆ ਤੇ ਪੁਲਿਸ ਨੇ ਵਿਕਟਮਸ ਦੀ ਜਿਹੜੀ ਆਇਡੈਂਟੀ ਆ ਉਹ ਵੀ ਹਲੇ ਜਗ ਜ਼ਾਹਰ ਨਹੀਂ ਕੀਤੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ $42 ਬਿਲੀਅਨ ਦਾ ਇੱਕ ਨਵਾਂ ਪਲਾਨ ਆ ਉਸ ਨੂੰ ਕਿਕ ਆਫ ਕਰਨ ਜਾ ਰਹੇ ਆ, ਜਿਸ ਵਿੱਚ ਉਹ ਇਹ ਮੁਹੱਈਆ ਕਰਦੇ ਆ ਵੀ ਹਰ ਅਮਰੀਕਨ ਘਰ ਦੇ ਵਿੱਚ ਹਾਈ ਸਪੀਡ ਇੰਟਰਨੈਟ 2030 ਤੱਕ ਪਹੁੰਚ ਜਾਵੇਗਾ। ਅਗਲੇ ਸਾਲ ਰੀ-ਇਲੈਕਸ਼ਨ ਬਿਡ ਦੇ ਵਿੱਚ ਇਹਨਾਂ ਨੇ ਜਾਣਾ ਆ। ਸੋ ਇਦਾਂ ਦੇ ਲੁਭਾਵੂ ਕਹਿ ਸਕਦੇ ਆ ਵੀ ਬਿਆਨ ਤੇ ਇਦਾਂ ਦੇ ਪਲਾਨ ਆ, ਉਹ ਆਪਾਂ ਨੂੰ ਹੋਰ ਵੀ ਕਾਫੀ ਕੁਛ ਸੁਣਨ ਨੂੰ ਦੇਖਣ ਨੂੰ ਮਿਲਣਗੇ। ਇਹ ਉਸੇ ਟਾਈਮ ਦੇ ਉੱਤੇ ਆਏ ਆ ਜਦੋਂ ਅਮਰੀਕਾ ਦੇ ਵਿੱਚ ਆਪਣੀ ਜਿਹੜੀ ਇਨਵੈਸਟਮੈਂਟ ਆ ਉਸ ਨੂੰ ਇਹ ਪੁਸ਼ ਕਰ ਰਹੇ ਆ। ਇਹਨਾਂ ਨੇ ਪਹਿਲਾਂ ਵੀ ਕੁਝ ਵਰ੍ਹੇ ਪਹਿਲਾਂ ਇਹਨਾਂ ਨੇ ਆਪਣੇ ਸਟੇਟ ਆਫ ਦੀ ਯੂਨੀਅਨ ਐਡਰੈਸ ਦੇ ਵਿੱਚ ਇਹ ਘੋਸ਼ਣਾ ਕੀਤੀ ਸੀ ਵੀ ਅਸੀਂ ਹਰ ਇੱਕ ਘਰ ਤੱਕ ਹਾਈ ਸਪੀਡ ਇੰਟਰਨੈਟ ਆ ਉਹ ਮੁਹੱਈਆ ਕਰਵਾਇਆ ਜਾਊਗਾ। ਸੋ $42 ਬਿਲੀਅਨ ਇਸ ਉੱਤੇ ਖਰਚਿਆ ਜਾਣਾ ਆ। ਇਹ ਜਿਹੜੇ ਫੰਡਸ ਆ ਇਹ ਆਲਰੇਡੀ ਕਾਂਗਰਸ ਦੇ ਦੁਆਰਾ ਇਹਨਾਂ ਨੂੰ ਅਲਾਟ ਕੀਤਾ ਜਾ ਚੁੱਕਾ ਹੈ, ਜਿਹੜਾ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਲਾਅ ਬਣਿਆ ਸੀਗਾ। ਸੋ ਅਗਲੇ 2 ਸਾਲਾਂ ਦੇ ਵਿੱਚ ਬ੍ਰੌਡਬੈਂਡ ਇਕੁਇਟੀ ਐਕਸੈਸ ਐਂਡ ਡਿਪਲੋਇਮੈਂਟ ਪ੍ਰੋਗਰਾਮ ਦੇ ਤਹਿਤ ਇਹ ਰਾਸ਼ੀ ਜਿਹੜੀ ਆ ਉਸ ਦੀ ਵਰਤੋਂ ਕਰਦੇ ਹੋਏ ਹਰ ਇੱਕ ਘਰ ਤੱਕ ਹਾਈ ਸਪੀਡ ਇੰਟਰਨੈਟ ਜਿਹੜਾ ਆ ਉਹ ਪਹੁੰਚੇਗਾ। ਵੱਡੇ ਸ਼ਹਿਰਾਂ 'ਚ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਇਦਾਂ ਲੱਗਦਾ ਵੀ ਹਾਈ ਸਪੀਡ ਇੰਟਰਨੈਟ ਸ਼ਾਇਦ ਸਾਰੇ ਪਾਸੇ ਮੁਹੱਈਆ ਆ, ਪਰ ਇਦਾਂ ਦੀ ਗੱਲ ਨਹੀਂ ਆ। ਅਮਰੀਕਾ ਦੇ ਬਹੁਤ ਸਾਰੇ ਜਿਹੜੇ ਖਾਸ ਕਰਕੇ ਪੇਂਡੂ ਇਲਾਕੇ ਨੇ, ਰੂਰਲ ਇਲਾਕੇ ਆ, ਉਹਨਾਂ ਵਿੱਚ ਹਾਈ ਸਪੀਡ ਇੰਟਰਨੈਟ ਅਜੇ ਵੀ ਨਹੀਂ ਆ। ਅੱਜ ਦੇ ਜ਼ਮਾਨੇ ਦੇ ਵਿੱਚ ਹਾਈ ਸਪੀਡ ਇੰਟਰਨੈਟ ਲਗਜ਼ਰੀ ਨਹੀਂ, ਨੈਸੈਸਿਟੀ ਕਹਿੰਦੇ ਆ ਉਹ ਬਣ ਚੁੱਕਾ ਆ। ਸੋ ਡਿਜੀਟਲ ਸਾਰਾ ਕੁਝ ਹੋ ਰਿਹਾ ਆ ਤੇ ਫਾਈਬਰ ਆਪਟਿਕਸ ਜਿਹੜੀਆਂ ਉਹ ਪੈ ਰਹੀਆਂ ਆ। ਸੋ ਇਹਦੇ ਨਾਲ ਕਹਿੰਦੇ ਵੀ $42 ਬਿਲੀਅਨ ਖਰਚ ਕਰਕੇ ਜੌਬ ਵੀ ਕ੍ਰੀਏਟ ਹੋਣਗੀਆਂ ਤੇ ਲੋਕਾਂ ਦਾ ਕਹਿ ਸਕਦੇ ਆ ਵੀ ਸੰਚਾਰ ਦੇ ਸਾਧਨਾਂ ਦੇ ਨਾਲ ਹੋਰ ਵੀ ਬੈਟਰ ਬਣ ਸਕਦਾ ਆ। ਹਾਂ, ਇਹ ਵੇਖੋ ਕਦੋਂ ਤੱਕ ਹਰ ਇੱਕ ਤੱਕ ਪਹੁੰਚਦਾ ਹੈ। ਜੀ।